ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਊਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਪੰਚਾਇਤੀ ਚੋਣਾਂ ਲਗਾਤਾਰ ਆਪਾਂ ਇਹਨਾਂ ਉੱਤੇ ਚਰਚਾ ਕਰ ਰਹੇ ਹਾਂ, ਲਗਾਤਾਰ ਵੱਖ-ਵੱਖ ਪਹਿਲੂਆਂ ਦੇ ਬਾਰੇ ਆਪਣੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਦੱਸ ਰਹੇ ਹਾਂ। ਸਰਕਾਰ ਦੀ ਕਾਰਕਰਦਗੀ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੀ ਹੈ ਤੇ ਆਮ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ, ਚੋਣਾਂ ਦੇ ਦਰਮਿਆਨ ਕਿਸ ਤਰ੍ਹਾਂ ਦੀ ਹੈ, ਇਹਦੇ ਬਾਰੇ ਆਪਾਂ ਲਗਾਤਾਰ ਦੱਸ ਹੀ ਰਹੇ ਹਾਂ। ਪਰ ਇੱਕ ਹੋਰ ਖਤਰਨਾਕ ਰੁਝਾਨ ਜਿਹੜਾ ਇੱਕ ਆਡੀਓ ਮੰਤਰੀ ਦੀ ਆਡੀਓ ਤੋਂ ਬਾਅਦ ਵੀ ਸਾਹਮਣੇ ਆ ਰਿਹਾ ਔਰ ਪਹਿਲਾਂ ਵੀ ਸਾਹਮਣੇ ਆ ਰਿਹਾ ਸੀ ਕਿ ਜਿਹੜਾ ਗੈਂਗਸਟਰਾਂ ਦਾ ਦਾਖਲਾ ਹੈ ਉਹ ਬੜਾ ਖਤਰਨਾਕ ਹੈ ਜੀ ਪੰਚਾਇਤੀ ਚੋਣਾਂ ਦੇ ਵਿੱਚ। ਪ੍ਰਵੀਨ ਜੀ, ਜਿਸ ਕਥਿਤ ਆਡੀਓ ਦੀ ਆਪਾਂ ਗੱਲ ਕੀਤੀ ਸੀ ਕਿ ਮੰਤਰੀ ਦੀ ਆਡੀਓ ਆ, ਮੰਤਰੀ ਨੇ ਬੜੀ ਬੇਹੂਦਗੀ ਤੇ ਮੈਂ ਕਹੂੰਗਾ ਕਿ ਬੜੀ ਬੇਸ਼ਰਮੀ ਦੇ ਨਾਲ ਉਸ ਕਥਿਤ ਆਡੀਓ 'ਚ ਇਸ ਤਰ੍ਹਾਂ ਇੱਕ ਕੈਂਡੀਡੇਟ ਨੂੰ ਧਮਕਾਇਆ। ਇਤਫਾਕਨ ਉਸ ਤੋਂ ਬਾਅਦ ਉਸੇ ਕੈਂਡੀਡੇਟ ਨੂੰ ਇੱਕ ਗੈਂਗਸਟਰ ਦੀ ਵੀ ਕਾਲ ਆਉਂਦੀ ਹੈ। ਉਹ ਅੱਛਾ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਜਾਂਚ ਪੜਤਾਲ ਦਾ ਵਿਸ਼ਾ ਹੈ। ਬਹੁਤ ਹੀ, ਕਿਉਂਕਿ ਮਾਝੇ ਤੋਂ ਅੱਗੇ ਵੀ ਤੁਹਾਨੂੰ ਪਤਾ ਇਸ ਤਰ੍ਹਾਂ ਦੀ ਰਾਜਨੀਤੀ 'ਚ ਦੂਸ਼ਣਬਾਜ਼ੀ ਚੱਲਦੀ ਹੈ। ਕੋਈ ਕਹਿੰਦਾ ਜੇ ਫਲਾਣਾ ਗੈਂਗਸਟਰ ਫਲਾਣੇ ਨੇਤਾ ਲਈ ਕੰਮ ਕਰਦਾ, ਫਲਾਣੇ ਨੇਤਾ ਲਈ ਫਲਾਣਾ ਕੰਮ ਕਰਦਾ, ਸਾਨੂੰ ਨਹੀਂ ਪਤਾ ਕੌਣ ਕਿਹਦੇ ਲਈ ਕੰਮ ਕਰਦਾ। ਪਰ ਇਹ ਬਹੁਤ ਤਗੜੇ ਲੈਵਲ ਦੀ ਜਾਂਚ ਪੜਤਾਲ ਦਾ ਵਿਸ਼ਾ ਹੈ। ਦੂਜੀ ਚੀਜ਼ ਕਿ ਦੇਖੋ, ਇਸ ਤੋਂ ਬਾਅਦ ਆ ਜਿਹੜਾ ਹੁਣ, ਕਿਉਂਕਿ ਅਦਾਲਤੀ ਕਾਰਵਾਈ ਤਾਂ ਸੋਮਵਾਰ ਤੱਕ ਟਲੀ ਹੋਈ ਹੈ ਪੰਚਾਇਤੀ ਚੋਣਾਂ ਦੇ, ਉਹ ਬਹੁਤ ਕੁਝ ਹੋ ਜਾਂਦਾ। ਪਰ ਇਹਨਾਂ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਇੱਥੇ ਸਿਰਫ ਤੇ ਸਿਰਫ ਇੱਕ ਗੈਂਗਸਟਰ ਐਂਗਲ ਤੋਂ, ਤਾਂ ਇਹਨਾਂ ਲੰਘੇ ਕੁਝ 24 ਘੰਟਿਆਂ ਦੇ ਦੌਰਾਨ ਤਰਨਤਾਰਨ ਜ਼ਿਲ੍ਹੇ ਤੋਂ ਪਿੰਡ ਮਲੀਆ ਖੁਰਦ ਦੇ ਜਿਹੜੇ ਸਰਪੰਚ ਆ, ਮਤਲਬ ਕਿ ਚੋਣ ਲੜ ਰਹੇ ਆ, ਉਮੀਦਵਾਰ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ, ਉਹਨਾਂ ਤੋਂ 50 ਲੱਖ ਦੀ ਫਰੌਤੀ ਮੰਗੀ ਜਾਂਦੀ ਜੀ। ਤੇ ਇਸ ਤੋਂ ਅਗਲੀ ਗੱਲ ਹੈ ਜਿਹੜੀ, ਇੱਕ ਪਿੰਡ ਹੈ ਕੋਟ ਧਰਮਚੰਦ ਕਲਾ, ਉੱਥੇ ਵੀ ਕੋਈ ਆਮ ਆਦਮੀ ਪਾਰਟੀ ਦੇ ਆਗੂ ਦੇ ਤੌਰ ਤੇ ਸਰਪੰਚ ਦਾ ਦਾਅਵੇਦਾਰ ਉਮੀਦਵਾਰ ਜਸਵੀਰ ਸਿੰਘ, ਉਸਨੂੰ ਵੀ ਕਹਿੰਦੇ ਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਧਮਕੀ ਦਿੱਤੀ ਗਈ ਹੈ। ਕਿਉਂਕਿ ਉਹ ਇਕੱਲਾ ਉਮੀਦਵਾਰ ਹੈ ਕਿ ਤੂੰ ਤੇ ਕੇਸ ਜਿਹੜੇ ਕਾਗਜ਼ ਆਪਣੇ ਵਾਪਸ ਲੈ। ਤਾਂ ਮਤਲਬ ਕਿ ਇੱਕ ਖਬਰ ਪਹਿਲਾਂ ਵੀ ਆਪਾਂ ਦੇਖੀ ਬਾਈਬਲ ਤੋਂ, ਹਾਲਾਂਕਿ ਉਸ ਖਬਰ ਦਾ ਖੰਡਨ ਵੀ ਹੈ। ਇੱਕ ਖੰਨੇ ਦੇ ਲਾਗਿਓਂ ਵੀ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਸਾਡੇ ਤੱਕ ਪਹੁੰਚਿਆ ਸੀ। ਹੋਰ ਵੀ ਕਨਸੋਆਂ ਪਹੁੰਚੀਆਂ ਨੇ ਸਾਡੇ ਤੱਕ ਕਿ ਬਈ ਅੰਦਰ ਖਾਤੇ ਬਹੁਤ ਪਿੰਡਾਂ ਦੇ ਵਿੱਚ ਅਜਿਹਾ ਹੋਇਆ, ਅਜਿਹਾ ਕੀਤਾ ਗਿਆ। ਤਾਂ ਮੇਰੇ ਖਿਆਲ ਦੇ ਨਾਲ ਇਹ ਵਾਕਿਆ ਬਹੁਤ ਖਤਰਨਾਕ ਰੁਝਾਨ ਹੈ ਪ੍ਰਵੀਨ ਜੀ। ਜੇ ਪੰਚਾਇਤੀ ਚੋਣਾਂ 'ਚ ਇਸ ਤਰ੍ਹਾਂ ਹੋਣ ਲੱਗ ਪਿਆ, ਵੈਸੇ ਤੁਸੀਂ ਦੇਖੋਗੇ ਤਾਂ ਖੁਦਕੁਸ਼ੀ ਵੀ ਹੋ ਗਈ, 2 ਕਤਲ ਸਿੱਧੇ ਤੌਰ ਤੇ ਹੋ ਚੁੱਕੇ ਨੇ ਪੰਚਾਇਤੀ। ਤੇ ਹਾਲਾਂਕਿ ਗੁਰਪ੍ਰੀਤ ਸਿੰਘ ਹਰੀਨੋ ਦਾ ਜਿਹੜਾ ਮਾਮਲਾ ਉਹ ਹਾਲੇ ਆਪਾਂ ਨਹੀਂ ਰਹੇ, ਉਹ ਪਿੱਛੇ ਜਾਂਚ ਪੜਤਾਲ ਤੇ ਪਹੁੰਚੇਗਾ ਤੇ ਤਦ ਪੁਸ਼ਟੀ ਹੋਣੀ ਹੈ। ਪਰ ਇਸ ਤੋਂ ਪਹਿਲਾਂ ਇੱਕ ਖੁਦਕੁਸ਼ੀ, 2 ਸਿਆਸੀ ਮਰਡਰ ਜਿਹੜੇ ਆ ਉਹ ਹੋ ਚੁੱਕੇ ਆ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਹਿੰਸਾ, ਖੁਦਕੁਸ਼ੀ, ਇਹ ਸਾਰੀਆਂ ਚੀਜ਼ਾਂ ਤੋਂ ਛੁੱਟ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ, ਪ੍ਰਵੀਨ ਜੀ ਆਖਰਕਾਰ ਹੋਏਗਾ ਕਿ ਪੈਸੇ ਵਾਲਾ ਬੰਦਾ ਨੇਤਾਵਾਂ ਕੋਲ ਝੋਲਾ ਲੈ ਕੇ ਜੇ ਜਾਏਗਾ ਤਾਂ ਉਹਦੇ ਬਰੋਬਰ, ਜਿਵੇਂ ਕਹਿੰਦੇ ਹੁੰਦੇ ਨਾ ਕਿ ਜੱਗ ਉੱਤੇ ਸੋਹਣਿਆਂ ਤੋਂ ਸੋਹਣੇ ਹੋਰ ਨੇ,
ਜਿਵੇਂ ਉੱਚਿਆਂ ਤੋਂ ਉੱਚੇ ਕਰੋੜ ਨੇ। ਹੂੰ ਉਹ ਗੱਲ ਇਹ ਹੈ ਕਿ ਫਿਰ ਜਿਹੜਾ ਬਰੋਬਰ ਝੋਲੇ ਵਾਲਾ ਹੈ ਉਹ ਨੇਤਾ ਕੋਲ, ਸੱਤਾਧਾਰੀ ਕੋਲ ਨਹੀਂ ਜਾ ਸਕਦਾ, ਕਿਉਂਕਿ ਪਹਿਲਾਂ ਪਹੁੰਚ ਗਿਆ ਤਾਂ ਦੂਸਰਾ ਕਿੱਥੇ ਚਲਾ ਜਾਊਗਾ। ਹੂੰ ਦੂਸਰਾ ਕਹੂ ਕਿ ਮੈਂ ਨੇਤਾ ਦਾ ਬਾਪ ਬੈਠਾ, ਫਿਰ ਉਹਦੇ ਕੋਲ ਜਾਣਾ। ਹੂੰ ਤਾਂ ਉਹ ਕਿਸੇ ਦੇ ਥਰੂ ਕਿਸੇ ਵੀ ਵਾਂਟਡ ਬੰਦੇ ਨੂੰ, ਗੈਂਗਸਟਰ ਬੰਦੇ ਨੂੰ, ਕਿਸੇ ਵੀ ਇਸ ਤਰ੍ਹਾਂ ਦੇ ਕ੍ਰਿਮੀਨਲ ਬੰਦੇ ਨੂੰ, ਤਾਂ ਉਹ ਕਹੇਗਾ ਚਲ ਮੇਰਾ ਕੰਮ ਕਰ। ਜੀ ਤਾਂ ਇਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਬਹੁਤ ਖਤਰਨਾਕ ਤਰੀਕੇ ਨਾਲ ਵਧਣਗੀਆਂ। ਤਾਂ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਤੇ ਕਹਿੰਦੇ ਸੀ ਕਿ ਭਾਈਚਾਰਕ ਸਾਂਝ ਖਤਮ ਕਰਾਂਗੇ, ਇੱਥੇ ਤੁਸੀਂ ਦੇਖ ਲਓ ਕਿ ਭਾਈਚਾਰਕ ਸਾਂਝ ਜਿਹੜੀ ਉਹ ਕਿਸ ਤਰ੍ਹਾਂ ਚੀਕਾਂ ਮਾਰਦੀ ਪਈ ਹੈ। ਜੀ ਤੇ ਪੰਜਾਬ ਦੇ ਵਿੱਚ ਪੁਲਿਸ ਦੀਆਂ ਵੀ ਫੇਰ ਬਦਲਦੀਆਂ ਕਨਸੂਆਂ ਨੇ ਮਿੰਟੂ ਜੀ। ਦੇਖੋ ਪ੍ਰਵੀਨ ਜੀ, ਫੇਰ ਬਦਲ ਕਿੱਥੋਂ ਹੋ ਜਾਣਾ ਕੁਝ ਕਹਿ ਨਹੀਂ ਸਕਦੇ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਰੋਡਵੇਜ਼ ਨੇ ਕਿੱਥੇ ਖੜ ਜਾਣਾ ਕੋਈ ਕਹਿ ਨਹੀਂ ਸੀ ਸਕਦਾ। ਇੱਥੇ ਹੁਣ ਬਦਲਾਅ ਦੀ ਇਸ ਰੁੱਤ ਦੇ ਵਿੱਚ ਸਭ ਇਹ ਕਿੱਥੇ ਬਦਲੀ ਕਰ ਦੇਣਗੇ ਕਿਸੇ ਦੀ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕਿਉਂਕਿ ਸਾਡੇ ਕੋਲ ਇਸ ਵੇਲੇ ਦੋ ਕਹਿ ਲਓ ਕਿ ਜਿੱਦਾਂ ਆਪਾਂ ਕਹਿ ਲਈਏ ਨਾ ਕਿ ਚਰਚਾਵਾਂ ਨੇ। ਇੱਕ ਤੇ ਹੈ ਕਿ ਏਜੀ ਦਫ਼ਤਰ ਦੇ ਵਿੱਚ ਵੀ ਹਲਚਲ ਵੇਖਣ ਨੂੰ ਮਿਲਦੀ ਹੈ। ਹੁਣ ਦੂਜੇ ਪਾਸੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ, ਕਿਉਂਕਿ ਬਾਕੀ ਤੇ ਤਕਰੀਬਨ ਹੋ ਹੀ ਗਿਆ ਕੰਮ। ਕੱਲ ਦਾ ਪ੍ਰੋਗਰਾਮ ਕਰਦੇ ਕਰਦੇ ਤੇ ਮੋਦੀ ਸਾਹਿਬ ਆ ਗਏ ਸਨ ਪੰਜਾਬ, ਉਹਦੀ ਬੜੀ ਚਰਚਾ ਹੋਈ। ਤੇ ਇਸ ਤੋਂ ਪਹਿਲਾਂ ਬਾਬਰ ਦੀ ਕੁਰਸੀ ਬਾਰੇ ਮੈਂ ਦੱਸ ਹੀ ਚੁੱਕਾ ਸੀਗਾ ਤੁਹਾਨੂੰ ਕਿ ਉਹ ਕੁਰਸੀ ਲੈਣ ਲੱਗ ਪਈ ਆ। ਇਸ ਤੋਂ ਇਲਾਵਾ ਜੋ ਮੀਡੀਆ ਦਾ ਕੰਮ ਦੇਖਦੇ ਆ ਸੱਜਣ ਸਾਰੇ ਘਰੋਂ ਘਰੀ ਤੌਰ ਤੇ ਪੰਜਾਬੀ, ਉੱਥੇ ਇੱਕ ਨੌਨ ਪੰਜਾਬੀ ਜਿਹੜਾ ਉਹ ਕਰਤਾ ਬਣ ਬੈਠਾ ਹੈ ਬਾਹਰੋਂ ਆ ਕੇ। ਤਾਂ ਫਿਰ ਰਹਿ ਕੀ ਗਿਆ? ਇੱਕ ਪੁਲਿਸ ਪ੍ਰਸ਼ਾਸਨ ਹੀ ਨਾ, ਕਿਉਂਕਿ ਸਿਵਲ ਪ੍ਰਸ਼ਾਸਨ ਦੀ ਤੇ ਸਾਰੇ ਕੁਝ ਜਿਵੇਂ ਕਹਿ ਲਓ ਕਿ ਸੂਬੇ ਦੀ ਇੱਕ ਮਾਂ ਹੁੰਦੀ ਹੈ। ਸਿਵਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਚੀਫ ਸੈਕਟਰੀ ਦੀ ਕੁਰਸੀ, ਉਹਦੇ ਤੇ ਜਦੋਂ ਤੁਸੀਂ ਬਦਲੀ ਕਰਕੇ ਆਪਣਾ ਅਫਸਰ ਬਿਠਾ ਦਿੱਤਾ ਹੈ, ਵਿੱਤ ਚ ਤੁਹਾਡਾ ਆ ਗਿਆ, ਖਜ਼ਾਨੇ ਚ ਆ ਗਿਆ, ਮੀਡੀਆ ਚ ਤੁਸੀਂ ਆਪਣੇ ਬੰਦੇ ਪਹਿਲਾਂ ਹੀ ਸੈੱਟ ਕੀਤੇ ਸੀ, ਹੁਣ ਹੋਰ ਵੀ ਪੁਖਤਾ ਹੋ ਗਿਆ, ਤਾਂ ਰਹਿ ਕੀ ਗਿਆ ਕਿ ਪੁਲਿਸ ਪ੍ਰਸ਼ਾਸਨ। ਹੁਣ ਇਹਦੇ ਤੇ ਚਰਚਾ ਹੈ। ਐਡਵੋਕੇਟ ਜਨਰਲ ਦੇ ਦਫ਼ਤਰ ਚ ਕੋਈ ਤਬਦੀਲੀ ਹੁੰਦੀ ਹੈ ਕਿ ਨਹੀਂ ਹੁੰਦੀ ਮੈਨੂੰ ਪਤਾ ਨਹੀਂ, ਪਰ ਜਿੰਨੇ ਕੁ ਮੇਰੇ ਸੋਰਸਸ ਮੇਰੇ ਤੱਕ ਜਾਣਕਾਰੀ ਪਹੁੰਚਾ ਰਹੇ ਆ ਉਹ ਕਹਿੰਦੇ ਡੈਫੀਨੈਟਲੀ ਹਾਲੇ ਤੁਸੀਂ ਦੇਖੋ ਹੋਏਗੀ, ਕਿਉਂਕਿ ਯਕਦਮ ਨਹੀਂ, ਇਹ ਪੜਾਅ ਪੜਾਅ ਹੀ ਅੱਗੇ ਵਧਿਆ ਜਾ ਰਿਹਾ। ਉਹ ਗੱਲ ਇਹ ਹੈ ਕਿ ਜਦੋਂ ਹੋਏਗੀ ਉਹ ਤੇ ਬਾਅਦ ਦੇ ਵਿੱਚ ਵੇਖਾਂਗੇ। ਪਰੰਤੂ ਪੰਜਾਬ ਪੁਲਿਸ ਦੇ ਵਿੱਚ ਜੇ ਆਪਾਂ ਇਹ ਸੋਚਦੇ ਹਾਂ ਕਿ ਫੇਰ ਬਦਲ ਹੋ ਸਕਦਾ, ਫਿਰ ਪ੍ਰਵੀਨ ਜੀ ਫੇਰ ਬਦਲ ਇਸ ਟਾਈਪ ਦਾ ਨਹੀਂ ਹੋਏਗਾ। ਐਸਐਸਪੀ ਇੱਥੇ ਲਾ ਦਿੱਤਾ, ਉੱਥੇ ਲਾ ਦਿੱਤਾ, ਆਈਜੀ ਬਦਲ ਦਿੱਤਾ, ਡੀਆਈਜੀ ਬਦਲ ਦਿੱਤਾ, ਨਹੀਂ ਮੇਰੇ ਖਿਆਲ ਨਾਲ, ਕਿਉਂਕਿ ਫਿਰ ਤੇ ਡੀਜੀਪੀ ਨੂੰ ਤਬਾਦਲਾ ਹੋਏਗਾ ਨਾ। ਬਿਲਕੁਲ ਟੌਪ ਪੋਸਟਾਂ ਦੀ ਜਦੋਂ ਗੱਲ ਚੱਲ ਰਹੀ, ਜਦੋਂ ਟੌਪ ਪੋਸਟਾਂ ਬਾਰੇ ਗੱਲ ਚੱਲ ਰਹੀ ਹੈ ਜਾਂ ਉਹੀ ਚੱਲ ਰਿਹਾ ਨੈਰੇਟਿਵ, ਤਾਂ ਫਿਰ ਇੱਥੇ ਵੀ ਮੋਢੀ ਬਦਲੋ ਨਾ, ਮੋਢੀ ਹੀ ਬਦਲੋ। ਕਿਉਂਕਿ ਇਹ ਜਿਹੜੇ ਮੌਜੂਦਾ ਡੀਜੀਪੀ ਨੇ ਯਾਦਵ ਸਾਹਿਬ ਹੈ ਤੇ ਇਹ ਵੀ ਬਹੁਤ ਉਹਨਾਂ ਦੇ ਕਰੀਬੀ ਨੇ, ਪਰ ਇਹਨਾਂ ਦਾ ਕਾਰਜਕਾਲ ਜੇ ਤੁਸੀਂ ਦੇਖੋਗੇ ਤਾਂ ਬਹੁਤਾ ਸੰਤੁਸ਼ਟੀਜਨਕ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਹਮੇਸ਼ਾ ਅਸਫਲ ਰਹਿੰਦੀ ਹੈ, ਉਹ ਗਲਤ ਧਾਰਨਾ। ਪੁਲਿਸ ਸਫਲਤਾ ਵੀ ਦਰਜ ਕਰਦੀ ਹੈ, ਪਰ ਤੁਸੀਂ ਜੇ ਦੇਖੋਗੇ ਤਾਂ ਲਾਅ ਐਂਡ ਆਰਡਰ ਯਾਨੀ ਲਾ ਕਾਨੂੰਨੀ ਤੇ ਅਸੀਂ ਲਗਾਤਾਰ ਅਸਫਲ ਹੋ ਰਹੇ ਹਾਂ। ਤੇ ਸਾਡਾ ਜਿਹੜਾ ਡੀਜੀਪੀ ਹੈ ਉਹ ਸੋਸ਼ਲ ਮੀਡੀਆ ਤੇ ਬੈਠਾ ਰਹਿੰਦਾ ਵਾ, ਟਵੀਟ ਪਾਤਾ, ਕਰ ਦਿੱਤਾ, ਉਹ ਕਰ ਦਿੱਤਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੋ ਸਕਦਾ ਕਿਉਂਕਿ ਉਹ ਕਾਰਜਕਾਰੀ ਨੇ, ਉਹਨਾਂ ਨੂੰ ਹਟਾਉਣਾ ਕੋਈ ਔਖਾ ਨਹੀਂ ਹੈ ਸਾਹਿਬ, ਉਹ ਕਾਰਜਕਾਰੀ ਨੇ, ਰੈਗੂਲਰ ਨਹੀਂ ਹੈ। 2 ਵਾਰੀ ਹੋਮ ਮਿਨਿਸਟਰੀ ਹੈ ਜਿਹੜੀ ਸੈਂਟਰਲ ਹੋਮ ਮਿਨਿਸਟਰੀ, ਉਹ ਇਹਨਾਂ ਨੂੰ ਪੁੱਛ ਚੁੱਕੀ ਹੈ ਕਿ ਤੁਸੀਂ ਡੀਜੀਪੀ ਕਿਉਂ ਨਹੀਂ ਲਾਉਂਦੇ, ਤੁਹਾਡਾ ਸਰਹੱਦੀ ਸੂਬਾ ਹੈ, ਸੈਂਸਿਟਿਵ ਸੂਬਾ ਹੈ, ਇਹਦੇ ਵਿੱਚ ਪੱਕਾ ਡੀਜੀਪੀ ਕਿਉਂ ਨਹੀਂ ਲਾਇਆ ਜਾ ਰਿਹਾ? ਪੱਕਾ ਇਸ ਕਰਕੇ ਕਿਉਂਕਿ ਦੇਖੋ ਗੱਲ ਇਹ ਆ ਕਿ ਡੀਜੀਪੀ ਦੀ ਜਿਹੜੀ ਪੋਸਟ ਬੜੀ ਮਹੱਤਵਪੂਰਨ ਹੁੰਦੀ ਹੈ। ਪਰੰਤੂ ਹੁਣ ਰੌਲਾ ਇੱਥੇ ਇਹ ਆ ਕਿ ਜੇ ਸਾਰਾ ਪ੍ਰੋਸੀਜਰ ਫੋਲੋ ਕਰਕੇ ਸੈਨੀਅਰਟੀ ਦੇ ਆਧਾਰ ਤੇ ਡੀਜੀਪੀ ਥਾਪਿਆ ਜਾਏਗਾ ਤੇ ਯਾਦਵ ਸਾਹਿਬ ਡੈਫੀਨੈਟਲੀ ਉਸ ਦੌਰ ਚੋਂ ਬਾਹਰ ਹੋ ਜਾਣਗੇ, ਕਿਉਂਕਿ ਇਹ ਜੂਨੀਅਰ ਨੇ। ਸੋ ਇਸ ਕਰਕੇ ਇਹਨਾਂ ਕੋਲ ਇੱਕ ਰਸਤਾ ਇਹ ਹੈਗਾ, ਯਾਰੀ ਦੀ ਯਾਰੀ ਵੀ ਰਹਿ ਜਾਏ, ਵਧਾਈ ਦੀ ਵਧਾਈ ਵੀ ਹੋ ਜਾਵੇ ਕਿ ਭਾਈ ਹੁਣ ਗੱਲ ਇਹ ਆ ਕਿ ਬਹੁਤ ਕਾਰਜਕਾਰੀ ਕੰਮ ਚਲਾ ਲਿਆ, ਤਾਂ ਹੁਣ ਕਿਰਪਾ ਕਰਕੇ ਆਪਾਂ ਪੱਕਾ ਕਰਨਾ ਬੰਦਾ, ਤੇ ਤੁਹਾਡੀ ਸੀਨੀਅਰਟੀ ਨਹੀਂ ਬਣਦੀ। ਸੋ ਪੁਲਿਸ ਪ੍ਰਸ਼ਾਸਨ ਦੇ ਵਿੱਚ ਫੇਰ ਬਦਲ ਦੀ ਸੰਭਾਵਨਾ ਜਾਂ ਚਰਚਾ ਤੇ ਹੈ ਪ੍ਰਵੀਨ ਜੀ, ਕਦੋਂ ਹੁੰਦਾ ਹੈ ਨਹੀਂ। ਜੀ ਬਿਲਕੁਲ ਬਿਲਕੁਲ। ਤੇ ਮਲੂਕਾ ਦੀਆਂ ਸਰਗਰਮੀਆਂ ਸਿਆਸਤ ਵੱਲ ਵਧ ਗਿਆ, ਆਪਾਂ ਇਹ ਕਹਿੰਦੇ ਕਿਸ ਦਿਸ਼ਾ ਵੱਲ ਇਸ਼ਾਰਾ ਕਰਦੀਆਂ ਨੇ ਜੀ?
ਹਾਂਜੀ ਦੇਖੋ, ਸਿਕੰਦਰ ਸਿੰਘ ਮਲੂਕਾ ਦੇ 9 ਪੁੱਤ ਨੇ ਤੇ ਭਾਜਪਾ ਜੁਆਇਨ ਕਰਨ ਲਈ ਇਲੈਕਸ਼ਨ ਵੀ ਲੜਿਆ, ਲੜ ਲਿਆ ਬਿਲਕੁਲ। ਚਲੋ ਅੱਛੀ ਖਾਸੀ ਵੋਟ ਵੀ ਲੈ ਗਏ ਸੀਗੇ ਉਹ, ਐਸੀ ਗੱਲ ਨਹੀਂ, ਪਹਿਲੀ ਹਾਜ਼ਰੀ ਚੰਗੀ ਹਾਜ਼ਰੀ। ਹੂੰ ਹੁਣ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਮੌੜ ਵੀ ਗਿਆ, ਹਲਕਾ ਇੰਚਾਰਜੀ ਉਹਨਾਂ ਨੇ ਖੋਹ ਲਈ, ਅਕਾਲੀ ਦਲ ਚੋਂ ਵੀ ਇਹਨਾਂ ਨੂੰ ਧੱਕ ਦਿੱਤਾ ਗਿਆ। ਉਸ ਤੋਂ ਬਾਅਦ ਇਹ ਚੁੱਪ ਗੜੁੱਪ ਜੇ ਹੋ ਗਏ। ਹੁਣ 2 ਕੁ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਪ੍ਰਵੀਨ ਜੀ ਕਿ ਰਾਮਪੁਰਾ ਪੁਲ ਦੇ ਵਿੱਚ ਸਿਆਸੀ ਮਹਿਫਲਾਂ ਸਜ ਰਹੀਆਂ। ਠੀਕ ਹੈ, ਠੀਕ ਹੈ। ਮਲੂਕਾ ਸਾਹਿਬ ਸਿਆਸੀ ਮਹਿਫਲਾਂ ਸਜਾ ਰਹੇ ਨੇ, ਉਹਨਾਂ ਮਹਿਫਲਾਂ ਦਾ ਸ਼ਿੰਗਾਰ ਬਣ ਰਹੇ ਨੇ ਤੇ ਚਰਚਾਵਾਂ ਹੋ ਰਹੀਆਂ। ਅਧਿਕਾਰਤ ਤੌਰ ਤੇ ਕਹਿ ਲਓ ਕਿ ਇੱਕ ਅਖਬਾਰ 'ਚ ਮੈਂ ਇਹਨਾਂ ਦਾ ਵਰਸ਼ਨ ਵੀ ਪੜ੍ਹਿਆ ਜਿੱਥੇ ਉਹਨਾਂ ਨੇ ਕਿਹਾ ਕਿ ਬਈ ਵਰਕਰਸ ਦਬਾਅ ਬਣਾ ਰਹੇ ਸਨ ਕਿ ਬਈ ਆਪਣੀਆਂ ਸਰਗਰਮੀਆਂ ਜਿਹੜੀਆਂ ਨੇ ਮੁੜ ਤੋਂ ਤੁਸੀਂ ਹੁਣ ਵਿੱਢੋ, ਤੇ ਫਿਰ ਆਰੰਭਣੀਆਂ ਪਈਆਂ ਨੇ। ਨਾਲ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਹੀ ਅਕਾਲੀ ਦਲ ਕਿਹੜਾ ਕਿਤੇ ਵੱਖ ਹੋਇਆ। ਇਹ ਕਿਹੜੇ ਅਕਾਲੀ ਦਲ ਦੀ ਗੱਲ ਇਹਨਾਂ ਨੇ ਕੀਤੀ, ਇਹ ਮੈਨੂੰ ਸਮਝ ਨਹੀਂ ਆਈ, ਕਿਉਂਕਿ ਅੱਜ ਕੱਲ੍ਹ ਅਕਾਲੀ ਦਲ ਵੀ ਜੇ ਦੇਖੀਏ ਤਾਂ ਸੁਧਾਰਵਾਦੀ ਵਿੱਚ ਵੀ ਤਬਦੀਲ ਹੋ ਚੁੱਕੀ ਹੈ ਤੇ ਇਹ ਅਕਾਲੀ ਦਲ ਸੁਧਾਰਵਾਦੀ ਧੜੇ ਦੇ ਵਿੱਚ ਵੀ ਸ਼ਾਮਲ ਆ। ਹੁਣ ਪ੍ਰਵੀਨ ਜੀ ਜਿੱਦਾਂ ਇਹਨਾਂ ਦੀ ਕੱਲ ਇੱਕ ਰਮਜ਼ ਜੀ ਦਿੱਤੀ ਕਿ ਬਈ ਭਾਜਪਾ ਦੇ ਨਾਲ ਹੀ ਆ ਅਕਾਲੀ ਦਲ, ਤਾਂ ਇਹ ਸਾਫ਼ ਹੈ ਕਿ ਹੁਣ ਦੇਖੋ ਇਹ ਜਿਹੜੇ ਵੀ ਨੇਤਾ ਹੈਗੇ ਆ ਜਿਵੇਂ 25 ਚੜੇਗਾ ਜੀ, ਇੱਕ ਨਾ ਫਿਲਮ ਦਾ ਬੜਾ ਸ਼ਾਨਦਾਰ ਡਾਇਲੋਗ ਆ, ਕਹਿੰਦੇ ਕਿ ਕੈਲੰਡਰ ਹਰ ਰੋਜ਼ ਇੱਕ ਤਰੀਕ ਬਦਲਦਾ ਹੈ, ਤਾਂ ਇੱਕ ਏਦਾਂ ਦੀ ਤਰੀਕ ਆਉਂਦੀ ਹੈ ਜਦੋਂ ਕੈਲੰਡਰ ਹੀ ਬਦਲ ਜਾਂਦਾ 31 ਦਸੰਬਰ। ਤਾਂ ਗੱਲ ਇਹ ਆ ਕਿ ਜਦੋਂ ਇਹ ਕੈਲੰਡਰ ਬਦਲ ਜਾਏਗਾ ਨਾ, ਤੁਸੀਂ ਦੇਖਣਾ ਕਿ ਇਹ ਹਲਚਲਾਂ ਹੋਰ ਤੇਜ਼ ਹੋ ਜਾਂਦੀਆਂ, ਕਿਉਂਕਿ ਦੇਖੋ ਇਲੈਕਸ਼ਨ ਲੜਨਾ ਕੋਈ ਸਾਲ ਡੇਢ ਸਾਲ ਤਾਂ ਦੇਸ਼ ਬਣਾਉਣ 'ਚ ਲੱਗ ਜਾਂਦਾ ਹੁੰਦਾ, ਧਿਰ ਬਣਾਉਣ 'ਚ ਲੱਗ ਜਾਂਦਾ, ਕਾਡਰ ਨੂੰ ਨਾਲ ਤੋਰਨ 'ਚ ਲੱਗ ਜਾਂਦਾ। ਤਾਂ ਸਿਕੰਦਰ ਸਿੰਘ ਮਲੂਕਾ ਨੇ ਮੈਨੂੰ ਲੱਗਦਾ ਕਿ ਅਗੇਤੀਆਂ ਪੇਸ਼ਬੰਦੀਆਂ ਆਪਣੀਆਂ ਸਟਾਰਟ ਕਰ ਦਿੱਤੀਆਂ, ਤਾਂ ਇਹ ਹੁਣ ਵੇਖਣਾ ਹੋਏਗਾ ਅਗਾ ਭਾਜਪਾ ਦੇ ਨਾਲ ਅਕਾਲੀ ਦਲ ਹੋਣ ਦੀ ਤੇ ਪ੍ਰੋੜਤਾ ਕਰ ਹੀ ਰਹੇ ਨੇ, ਉਹ ਕਿਹੜਾ ਅਕਾਲੀ ਦਲ ਧੜਾ ਕਿਹੜਾ ਹੋਏਗਾ, ਕਿਉਂਕਿ ਅਕਾਲੀ ਦਲ ਨਾ ਕਹਿ ਕੇ ਆਪਾਂ ਕਹੀਏ ਕਿ ਇੱਕ ਅਕਾਲੀ ਧੜੇ ਨਾਲ ਤੇ ਭਾਜਪਾ ਨੇ ਜਾਣਾ ਹੀ ਆ ਸਾਹਿਬ। ਇਹਦੇ ਬਾਰੇ ਅੱਗੇ ਮੈਂ ਤੁਹਾਨੂੰ ਸੰਕੇਤ ਦੇ ਚੁੱਕਾ ਕਿ ਜਿੰਨੀ ਕੁ ਸਾਨੂੰ ਅੰਦਰੂਨੀ ਜਾਣਕਾਰੀ ਹੈ ਸਾਹਿਬ, ਇੱਕ ਬਹੁਤ ਰਾਜਸੀ ਤਗੜਾ ਰਾਜਸੀ ਪਰਿਵਾਰ ਜਿਹੜਾ ਦੂਜੇ ਤਗੜੇ ਰਾਜਸੀ ਪਰਿਵਾਰ ਦਾ ਰਿਸ਼ਤੇਦਾਰ ਵੀ, ਤੁਸੀਂ ਦੇਖਣਾ ਵੀ ਐਕਟਿਵ ਹੋਏਗਾ, ਮੇਰੀ ਗੱਲ ਨੋਟ ਕਰ ਲੈਣਾ, ਉਹ ਵੀ ਬਹੁਤ ਜਲਦੀ ਐਕਟਿਵ ਹੋਣ ਜਾ ਰਿਹਾ। ਸੋ ਗੱਲ ਇਹ ਹੈ ਕਿ ਇਹ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਨੇ ਹੁਣ ਇਹੀ ਆ ਕਿ ਤਰੀਕਾਂ ਦੇ ਹਿਸਾਬ ਨਾਲ ਅੱਗੇ ਜਾ ਕੇ ਅਮਲ 'ਚ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤਾਂ ਸਿਕੰਦਰ ਸਿੰਘ ਮਲੂਕਾ ਦੀ ਜਿਹੜੀ ਗਤੀਵਿਧੀ ਆ ਉਹ ਸਾਫ਼ ਸਪਸ਼ਟ ਸੰਕੇਤ ਹੈ ਕਿ ਬਈ ਹੁਣ ਆਪੋ ਆਪਣੇ ਹਲਕਿਆਂ ਦੇ ਵਿੱਚ ਇਹ ਜਿਹੜੇ ਲੀਡਰ ਆ ਉਹ ਜ਼ੋਰ ਆਜ਼ਮਾਈ ਸ਼ੁਰੂ ਕਰਨਗੇ, ਕਿਉਂਕਿ ਜਿਵੇਂ 25 ਚੜੇਗਾ ਫਿਰ ਸਮਾਂ ਜਿਹੜਾ ਤੁਹਾਨੂੰ ਪਤਾ ਹੈ ਉਹ ਤੇ ਉੜਦਾ ਹੀ ਤੁਰਿਆ ਜਾਂਦਾ ਹੁੰਦਾ। ਤਾਂ ਗੱਲ ਇਹ ਆ ਕਿ ਇਹ ਤਿਆਰੀਆਂ ਜਿਹੜੀਆਂ ਉਹ 27 ਵਾਸਤੇ ਮੇਰਾ ਮੰਨਣਾ ਇਹ ਹੈ ਕਿ ਆਰੰਭ ਕਰ ਦਿੱਤੀਆਂ, ਕੁਛ ਆਗੂਆਂ ਨੇ, ਕੁਛ ਦਲਾਂ ਨੇ ਵੀ ਆਰੰਭ ਕਰ ਦਿੱਤੀਆਂ ਜੀ। ਤੇ ਮਿੰਟੂ ਜੀ ਗੱਲ ਕਰੀਏ ਰਵਨੀਤ ਬਿੱਟੂ ਦੀ ਕਹਿੰਦੇ ਕਾਰ ਵਾਲੀ ਵੀਡੀਓ ਨੇ ਚਰਚਾ ਛੇੜ ਦਿੱਤੀ ਹੈ ਜੀ। ਹਾਂਜੀ, ਰਵਨੀਤ ਬਿੱਟੂ ਦੀ ਇੱਕ ਕਹਿ ਲਓ ਕਿ ਕਾਰ ਚਲਾਉਂਦਿਆਂ ਦੀ ਫੋਟੋ ਮੈਂ ਦੇਖੀ, ਵੀਡੀਓ ਤੇ ਨਹੀਂ ਦੇਖੀ ਮੈਂ ਸਭ, ਤੇ ਉਹ ਸ਼ਾਇਦ ਭਗਵਾਨ ਵਾਲਮੀਕੀ ਜੀ ਦੀ ਯਾਤਰਾ ਦੇ ਵਿੱਚ ਆਏ ਸਨ। ਹੁਣ ਗੱਲ ਇਹ ਕਿ ਜਲੰਧਰ ਦੇ ਸਾਬਕਾ ਜਿਹੜੇ ਮੈਂਬਰ ਪਾਰਲੀਮੈਂਟ ਹੈ ਸੁਸ਼ੀਲ ਰਿੰਕੂ, ਉਹ ਕੰਡਕਟਰ ਸਾਈਡ ਤੇ ਬੈਠੇ ਨੇ, ਉਹਨਾਂ ਨੇ ਉਹ ਵੀਡੀਓ ਸ਼ੇਅਰ ਕੀਤੀ ਆ ਤੇ ਸੁਸ਼ੀਲ ਰਿੰਕੂ ਦੇ ਨਾਲ ਕਿਹਾ ਕਿ ਰਵਨੀਤ ਬਿੱਟੂ ਅੱਜ ਜਲੰਧਰ 'ਚ ਭਗਵਾਨ ਵਾਲਮੀਕ ਜੀ ਯਾਤਰਾ 'ਚ ਸ਼ਾਮਲ ਹੋਏ ਹਨ ਤੇ ਖੁਦ ਡਰਾਈਵਿੰਗ ਕਰ ਰਹੇ ਹਨ। ਉਹਨਾਂ ਦੇ ਇਸ ਸਾਦਗੀ ਭਰੇ ਅੰਦਾਜ਼ ਦੇਖ ਕੇ ਸਕੂਨ ਮਿਲਿਆ ਤੇ ਹਮੇਸ਼ਾ ਹੀ ਬਿੱਟੂ ਸਾਦੇ ਰਹਿੰਦੇ ਹਨ। ਰਵਨੀਤ ਬਿੱਟੂ ਦਾ ਜਲੰਧਰ ਆਉਣ ਤੇ ਧੰਨਵਾਦ ਕਰਦੇ ਹੋ, ਕਹਿੰਦੇ ਕਿ ਬਈ ਗੱਲ ਇਹ ਆ ਕਿ ਇਹਨਾਂ ਦੀ ਹਵਾਈ ਜਿਹੜੀ ਅੱਛੀ ਆ। ਅੱਛਾ, ਠੀਕ ਹੈ ਨਾ, ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਰ ਤੇ ਚੱਲ ਹੀ ਰਹੀ ਹੈ, ਕਾਰ ਦੇ ਵਿੱਚ ਇਹ ਜੁੰਡਲੀ ਜੋ ਚੱਲ ਰਹੀ ਹੈ, ਸਿਆਸੀ ਜੁੰਡਲੀ, ਤੇ ਉਹਨਾਂ ਦੇ ਵਿੱਚੋਂ ਰਿੰਕੂ ਸਾਹਿਬ ਅੱਗੇ ਬੈਠੇ ਨੇ, ਜਿਵੇਂ ਖੱਟਰ ਸਾਹਿਬ ਕਿਸੇ ਸਮੇਂ ਮੋਟਰਸਾਈਕਲ ਚਲਾਉਂਦੇ ਸੀ, ਮੋਦੀ ਸਾਹਿਬ ਪਿੱਛੇ ਬਹਿੰਦੇ ਸੀ, ਇੱਕੋ ਦਰੀ ਤੇ ਸੌਂਦੇ ਸੀ, ਇਹ ਇੱਕੋ ਕਾਰ 'ਚ ਦੇਖੋ ਜਮਾਵੜਾ ਲੱਗਾ। ਉਹ ਕਹਿ ਰਿਹਾ ਕਿ ਤੁਹਾਡੀ ਲੀਡਰਸ਼ਿਪ 'ਚ ਅੱਗੇ ਵਧਾਂਗੇ, ਕਮਾਲ ਹੈ। ਅੱਛਾ, ਤੇ ਇਸ ਵੀਡੀਓ 'ਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ
ਸਾਬਕਾ ਮੈਂਬਰ ਪਾਰਲੀਮੈਂਟ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਅੱਛਾ, ਤੇ ਜਲੰਧਰ ਜ਼ਿਲ੍ਹੇ ਦਾ ਪ੍ਰਧਾਨ ਸੁਸ਼ੀਲ ਸ਼ਰਮਾ ਵੀ ਨਜ਼ਰ ਆ ਰਹੇ। ਠੀਕ ਹੈ ਜੀ। ਅੱਛਾ, ਕਮਾਲ ਦੀ ਗੱਲ ਇਹ ਆ ਕਿ ਠੋਕ ਕੇ ਖਬਰ ਵੀ ਉਸ ਅਖਬਾਰ ਨੇ ਲਾਈ ਆ ਹੂੰ, ਜਿਨ੍ਹਾਂ ਦੀ ਕੋਠੀ ਚੋਂ ਹੀ ਕਹਿ ਲਓ ਕਿ ਰਵਨੀਤ ਬਿੱਟੂ ਇੱਕ ਨਵੀਂ ਉਡਾਰੀ ਭਰਦੇ ਸੀ। ਠੀਕ ਹੈ। ਮਤਲਬ ਕਿ ਜਿੱਥੇ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ, ਉਹ ਕਿਤੇ ਫਿਰ ਚੈਪਟਰ ਖੋਲਾਂਗੇ। ਹੂੰ, ਉਹ ਇੱਕ ਕੋਠੀ ਸੀ ਅਖਬਾਰ ਵਾਲਿਆਂ ਦੀ, ਉੱਥੇ ਹੀ ਕਿਤੇ ਨਾ ਕਿਤੇ ਕਹਿ ਲਓ ਕਿ ਸਾਰਾ ਮੁੱਢ ਵੱਜਾ ਸੀ ਪਾਰਟੀ ਬਦਲ। ਤੇ ਉਸ ਅਖਬਾਰ ਨੇ ਹੀ ਬੜੀ ਠੋਕ ਕੇ ਖਬਰ ਲਾਈ। ਗੱਲ ਇਹ ਆ ਕਿ ਬਈ ਹੁਣ ਇਹ ਸੰਕੇਤ ਹੈਗੀ ਹੈ, ਕਿਉਂਕਿ ਸੁਨੀਲ ਜਾਖੜ ਤਾਂ ਤੁਸੀਂ ਦੇਖੋ, ਸੁਨੀਲ ਜਾਖੜ ਤਾਂ ਹੋ ਸਕਦਾ ਸੀਗਾ ਕਿ ਕਾਂਗਰਸ ਦੇ ਵਿੱਚ ਦੁਬਾਰਾ ਆ ਜਾਂਦੇ, ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਮੀਟਿੰਗ ਦੀ ਚਰਚਾ, ਉਸ ਤੋਂ ਪਹਿਲਾਂ ਸੁਨੀਲ ਜਾਖੜ ਬਾਰੇ ਚਰਚਾ, ਤਾਂ ਇਹ ਸਾਰੇ ਸਮੀਕਰਨ ਕਿਤੇ ਨਾ ਕਿਤੇ ਇਸ ਗੱਲ ਦਾ ਇਸ਼ਾਰਾ ਕਰਦੇ ਸੀਗੇ ਕਿ ਸੁਨੀਲ ਜਾਖੜ ਵੀ ਦੂਜੇ ਨੇਤਾਵਾਂ ਵਾਂਗ ਭਾਜਪਾ ਚੋਂ ਇੱਧਰ ਆ ਸਕਦੇ ਆ ਕਾਂਗਰਸ। ਪਰ ਉਹ ਇਸ ਗੱਲ ਤੇ ਨਿਰਭਰ ਸੀ ਕਿ ਹਰਿਆਣੇ ਦੇ ਨਤੀਜੇ ਕਿਸ ਤਰ੍ਹਾਂ ਦੇ ਰਹਿੰਦੇ ਆ, ਤੇ ਹਰਿਆਣੇ ਦੇ ਨਤੀਜੇ ਤੇ ਤੁਹਾਨੂੰ ਪਤਾ ਹੀ ਆ, ਉਹ ਐਸੇ ਨਤੀਜੇ ਨਿਕਲੇ ਕਿ ਬਈ ਉਹਨਾਂ ਨੇ ਤੇ ਧੂੰਆਂ ਹੀ ਕਢਾ ਦਿੱਤਾ। ਇਸ ਕਰਕੇ ਹੁਣ ਸੁਨੀਲ ਜਾਖੜ ਜਿਹੜੇ ਆ, ਉਹਨਾਂ ਦੀ ਨਾਰਾਜ਼ਗੀ ਵੀ ਸਿੱਧੀ ਰਵਨੀਤ ਬਿੱਟੂ ਨਾਲ, ਤੇ ਰਵਨੀਤ ਬਿੱਟੂ ਨੋ ਡਾਊਟ ਇਹਦੇ ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਰਵਨੀਤ ਬਿੱਟੂ ਨੇ ਮਾਈਲੇਜ ਹਾਸਲ ਕਰ ਲਈ। ਰਾਹੁਲ ਗਾਂਧੀ ਬਾਰੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ, ਆਪਾਂ ਨੂੰ ਵੀ ਪਤਾ ਹੈ ਕਿ ਰਵਨੀਤ ਬਿੱਟੂ ਸਿਆਸੀ ਤੌਰ ਤੇ ਜਾਂ ਕਹਿ ਲਓ ਕਿ ਬਹੁਤ ਬੁਨਿਆਦੀ ਤੌਰ ਤੇ ਜਾਣਕਾਰੀ ਦੇ ਮਾਮਲੇ ਚ ਕਿੰਨੇ ਕੁ ਵੱਡੇ ਨੇ। ਇਹ ਆਪਾਂ ਕਿਸੇ ਨੂੰ ਛੋਟਾ ਨਹੀਂ ਕਹਿੰਦੇ, ਪਰ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਹੀ ਹੁੰਦੇ ਆ। ਪਰ ਉਹਨਾਂ ਬਿਆਨਾਂ ਨੇ ਇਹਨਾਂ ਨੂੰ ਨੈਸ਼ਨਲ ਪੋਲਿਟਿਕਸ ਦੇ ਵਿੱਚ ਬੜਾ ਤੇਜ਼ੀ ਦੇ ਨਾਲ ਉਭਾਰਿਆ ਤਾਂ ਕਿ ਇਹਨਾਂ ਨੂੰ ਪ੍ਰਧਾਨਗੀ ਮਿਲ ਸਕਦੀ ਆ। ਹੁਣ ਇਸ ਕਾਰ ਦੀ ਜਿਹੜੀ ਇਹ ਵਿਚਾਰ ਚਰਚਾ ਹੈ ਨਾ, ਇਹਨੇ ਬਹੁਤ ਜ਼ਿਆਦਾ ਗੂੜਿਆਂ ਕਰ ਦਿੱਤਾ ਹੈ ਇਸ ਸੰਭਾਵਨਾ। ਜੀ ਜੀ। ਤੇ ਜਿਹੜੇ ਐਕਸ ਲੀਵ ਤੇ ਬਾਹਰ ਆਉਂਦੇ ਆ, ਉਹਨਾਂ ਦੀ ਬਾਹਰ ਆਇਆ ਤੇ ਕਹਿੰਦੇ ਸਖਤੀ ਹੋਊਗੀ ਜੀ ਐਕਸ ਲੀਵ ਤੇ। ਹਾਂਜੀ, ਇਹ ਪਿਛਲੇ ਲੰਮੇ ਸਮੇਂ ਤੋਂ ਇੱਕ ਵਿਵਾਦਤ ਵਿਸ਼ਾ ਹੈ ਪ੍ਰਵੀਨ ਜੀ, ਕਿਉਂਕਿ ਦੇਖੋ ਮਹਿਕਮਿਆਂ ਦੇ ਜਿਹੜੇ ਮੁਲਾਜ਼ਮ ਹੁੰਦੇ ਆ, ਉਹ ਆਪਣਾ ਜਿਹੜਾ ਉਹਨਾਂ ਦਾ ਚੁਣੀ ਹੁੰਦਾ ਉਹਦੇ ਤੋਂ ਮਨਜ਼ੂਰੀ ਲੈ ਲੈਂਦੇ ਆ, ਚਾਹੇ ਕਲਾਸ 1 ਹੋਵੇ, ਕਲਾਸ 2 ਹੋਵੇ, 3 ਹੋਵੇ, ਤੇ ਇਹ ਜਿਹੜੇ ਆ ਕਰਮਚਾਰੀ ਉਹ ਆਪਣਾ ਜਿੱਦਾਂ ਕੋਈ ਇਹਨਾਂ ਦਾ ਫੈਕਟਰੀ ਹੁੰਦਾ ਜਾਂ ਮੰਤਰੀ ਹੁੰਦਾ, ਉਹਦੀ ਮਨਜ਼ੂਰੀ ਲੈ ਲੈਂਦੇ। ਇਹ ਇਸ ਤਰ੍ਹਾਂ ਦਾ ਮਾਹੌਲ, ਮਤਲਬ ਕਿ ਕੁਝ ਮਨਜ਼ੂਰੀਆਂ ਜਿਹੜੀਆਂ ਉਹ ਤੇ ਉਹਨਾਂ ਨੂੰ ਐਚਓਡੀ, ਕੁਝ ਮਤਲਬ ਕਿ ਮੰਤਰੀ ਵਗੈਰਾ, ਸੈਕਟਰੀ ਵਗੈਰਾ ਦੇ ਦਿੰਦੇ। ਉਸ ਤੋਂ ਬਾਅਦ ਕੀ ਹੈ ਕਿ ਇਹ ਜਿਹੜੀ ਐਕਸ ਲੀਵ ਹੁੰਦੀ ਆ ਉਹ ਚਾਲੂ ਹੋ ਜਾਂਦੀ ਹੈ। ਇਹਦੇ ਚ ਮੇਰੇ ਖਿਆਲ ਦੇ ਨਾਲ ਪ੍ਰਵੀਨ ਜੀ ਹੁੰਦਾ ਇਹ ਆ ਕਿ 3 ਮਹੀਨਿਆਂ ਦਾ ਇਹਨਾਂ ਨੂੰ ਵੇਤਨ ਵੀ ਦਿੱਤਾ ਜਾਂਦਾ, ਤਨਖਾਹ ਵੀ ਦਿੱਤੀ ਜਾਂਦੀ ਹੈ, ਕਿਉਂਕਿ 3 ਮਹੀਨਿਆਂ ਦੀ ਦਿੰਦੀ ਹੈ। ਪਰ ਬਹੁਤੇ ਮੁਲਾਜ਼ਮ ਅੱਗੇ ਕੰਮ ਚੱਲਦਾ ਸੀ, ਸਾਲ 2 ਸਾਲ ਪਰਤਦੇ ਨਹੀਂ ਸੀ, ਕਈ ਤੇ ਇੱਧਰ ਬੇਰੀਆਂ ਬੂਰੀਆਂ ਵੀ ਤੋੜ ਲੈਂਦੇ ਸਨ, ਚਲੋ 4 ਪੈਸੇ ਵੀ ਬਣਾ ਲੈਂਦੇ। ਹੁਣ ਇੱਥੇ ਇਹਨਾਂ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਆ। ਇੱਕ ਤੇ ਇਹ ਆ ਕਿ ਟੋਟਲ ਜਿਹੜੇ 155 ਚੱਲ ਰਹੇ ਸਨ, ਉਹਨਾਂ ਚੋਂ ਜਿਹੜੇ ਲੰਮੇ ਸਮੇਂ ਤੋਂ ਪਰਤੇ ਨਹੀਂ, 84 ਡਿਸਮਿਸ ਵੀ ਕਰ ਦਿੱਤੇ ਆ। ਠੀਕ ਹੈ ਜੀ। ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਨਾ ਤਾਂ ਪੰਜਾਬ ਪੁਲਿਸ ਤੇ ਕਾਫੀ ਸਖਤੀ ਹੋ ਰਹੀ ਹੈ, ਤੇ ਇਹਦੇ ਵਿੱਚ ਪੰਜਾਬ ਪੁਲਿਸ ਵਾਲੇ ਜਿਹੜੇ 155 ਗਏ, 84 ਡਿਸਮਿਸ ਕਰ ਦਿੱਤੇ ਆ। ਤੇ ਇਹਨਾਂ 'ਚ ਇੱਕ ਗੈਜਟਡ ਅਫਸਰ ਵੀ ਹੈ, ਪਰ ਉਹਨੂੰ ਡਿਸਮਿਸ ਨਹੀਂ ਕੀਤਾ। ਇੰਸਪੈਕਟਰ ਹੈ, ਸ਼ਾਇਦ ਸਬ ਇੰਸਪੈਕਟਰ, ਉਹ ਵੀ ਨਹੀਂ ਕੀਤੇ। ਬਾਕੀ ਕਾਂਸਟੇਬਲ ਜਿਹੜੇ ਸੀ ਉਹ 100 ਚੋਂ 74 ਵੜਤਾ ਦਿੱਤੇ। ਕਿਉਂਕਿ ਦੇਖੋ ਅੱਜ ਕੱਲ੍ਹ ਪੁਲਿਸ ਵਾਲੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹੀ ਕਮਾਈ ਕਰਦੇ ਆ ਕਿ ਆਪਣੇ ਬੱਚੇ ਜਲਦੀ ਜਲਦੀ ਬਾਹਰ ਭੇਜ ਦਿੰਦੇ ਆ। ਜਦੋਂ ਉਹ ਸੈੱਟ ਹੁੰਦੇ ਆ, ਉਹਨਾਂ ਦੀ ਸਰਵਿਸ ਖਤਮ ਹੋਣ ਦੇ ਕਗਾਰ ਤੇ ਹੋਵੇ ਤਾਂ VRS ਲੈਂਦੇ ਆ, ਜੇ ਨਹੀਂ ਤੇ ਤੁਹਾਨੂੰ ਪਤਾ ਐਕਸ ਲੀਵ ਵਾਲਾ ਆਪਸ਼ਨ ਸੀ। ਇਸ ਤਰ੍ਹਾਂ ਇਹ ਆ ਕਿ ਕੁਝ ਸਿਵਲ ਦੇ ਵੀ ਇਸੇ ਤਰ੍ਹਾਂ ਹੀ ਕਹਿ ਲਓ ਕਿ ਮੁਲਾਜ਼ਮ ਹੈਗੇ ਆ। ਕੁੱਲ ਮਿਲਾ ਕੇ ਕਹਿ ਲਓ ਕਿ ਜਿਵੇਂ ਪਰਤੇ ਹਨਾ, ਉਹ ਹੁਣ ਕਿੱਥੇ ਪਿੰਡ ਮੁੜਦੇ ਜਿਨ੍ਹਾਂ ਦੇ ਤੋਂ ਪਿੰਡ ਪੁੱਜਦੇ। ਤਾਂ ਟੋਟਲ 238 ਆ, ਤੇ ਇਹਨਾਂ ਚੋਂ 84 ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਰਖਾਸਤ ਕਰ ਦਿੱਤੇ ਆ। ਤੇ ਨਾਲ ਇਹ ਵੀ ਆ ਕਿ ਜਦੋਂ ਇਹ ਪਰਤਣਗੇ, ਮੰਨ ਲਓ ਜੇ ਕੋਈ ਪਰਤਦਾ ਵੀ ਆ, ਤਾਂ ਉਸ ਤੋਂ ਬਾਅਦ ਸਖਤਾਈ ਨਾਲ ਪੁੱਛਗਿੱਛ ਵੀ ਹੋਏਗੀ ਕਿ ਕਿੱਥੇ ਕਿਹਨੂੰ ਮਿਲਣਾ, ਕੀ
ਕੰਮ ਕਰ, ਉਹ ਸਾਰੀਆਂ ਚੀਜ਼ਾਂ ਦਾ ਵੀ ਰਿਕਾਰਡ ਜਿਹੜਾ ਹੈ ਉਹ ਲਿਆ ਜਾਏਗਾ। ਮਤਲਬ ਕਿ ਐਕਸ ਲੀਗ ਦੇ ਸੰਬੰਧ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਕਾਫੀ ਸਖਤੀ ਕਰਨ ਜਾ ਰਹੇ ਨੇ। ਜੀ ਜੀ ਜੀ। ਤੇ ਮੈਨੂੰ ਜਾਂਦੇ ਜਾਂਦੇ ਗੱਲ ਕਰੀਏ NRI ਸਭਾ ਦੀ, ਕਹਿੰਦੇ ਇਹ ਵੀ ਚਿੱਟਾ ਹਾਥੀ ਬਣ ਗਈ ਜੀ। ਇਹ ਤੇ ਹੈ ਹੀ। ਅੱਗੇ ਪੀਲਾ ਹਾਥੀ ਕਦੋਂ ਸੀ, ਨੀਲਾ ਹਾਥੀ ਕਦੋਂ ਸੀ? ਇਹ ਚਿੱਟਾ ਹਾਥੀ ਸੀਗੀ ਸਰ। ਇਹਦੇ ਵਿੱਚ ਕੁਝ ਵੀ ਹੈ ਨਹੀਂਗਾ। ਬਸ ਇੱਕ ਕਹਿ ਲਓ ਕਿ ਠੀਕ ਹੈ, ਇੱਕ ਤਸੱਲੀ ਹੁੰਦੀ ਹੈ, ਪ੍ਰਧਾਨ ਬਣ ਜਾਣਾ, ਸਰਪੰਚ ਬਣ ਜਾਣਾ। ਸਾਡੇ ਇੱਥੇ ਇੱਕ ਤਸੱਲੀ ਹੈਗੀ ਹੈ ਜੀ। ਤਾਂ ਤੁਸੀਂ ਵੇਖੋ ਕਿ ਇਹ ਕਿੰਨਾ ਕੁ ਸੰਜੀਦਗੀ ਨਾਲ ਇਹਨੂੰ ਚਲਾਉਂਦੇ ਆ। NRI ਸਭਾ ਦੀ ਜਿਹੜੀ ਚੋਣ ਹੋਈ ਸੀ ਸਰ, ਉਹ 5 ਜਨਵਰੀ ਨੂੰ ਹੋਈ ਸੀ। ਯਾਨੀ ਲਗਭਗ ਜੇ ਤੁਸੀਂ ਵੇਖੋਗੇ ਤੇ 8.5 ਮਹੀਨੇ ਬਣ ਜਾਂਦੇ ਨੇ। ਹੁਣ ਤੱਕ ਇਹਦੀ ਕਾਰਜਕਾਰਨੀ ਹੀ ਨਹੀਂ ਬਣੀ ਜੀ। ਅੰਦਾਜ਼ਾ ਕੱਲਾ ਪ੍ਰਧਾਨ ਦਾ ਅਹੁਦਾ ਹੈ। ਪ੍ਰਧਾਨ ਬੀਬੀ ਬਣੀ ਸੀ ਮੇਰੇ ਖਿਆਲ ਦੇ ਨਾਲ ਪਰਵਿੰਦਰ ਕੌਰ ਬੰਗਾ ਸ਼ਾਇਦ, ਤੇ ਇਹ ਪ੍ਰਧਾਨ ਬਣੇ ਸੀਗੇ। ਤੇ ਇਹ ਜਿਹੜੀ ਮਤਲਬ ਕਿ ਚੋਣ ਹੋਈ ਸੀ ਉਹ 5 ਜਨਵਰੀ ਨੂੰ ਹੋਈ ਸੀ। ਹੁਣ ਤੁਸੀਂ ਦੇਖੋ ਕਿ ਬੀਬੀ ਬੰਗਾ ਕੱਲੀ ਕੀ ਕਰ ਸਕਦੀ ਹੈ ਜਦੋਂ ਤੱਕ ਕਮੇਟੀ ਕਾਇਦੇ ਦੇ ਮੁਤਾਬਕ ਕੰਮ ਨਹੀਂ ਕਰਦੀ। ਤਾਂ ਫਿਰ ਇੱਕ ਪ੍ਰਧਾਨ ਦੀ ਚੋਣ ਹੋ ਗਈ ਤੇ ਸਾਰੇ ਪ੍ਰਧਾਨ ਨੂੰ ਤੇ ਫਾਇਦੇ ਮਿਲਣੇ ਸਟਾਰਟ ਹੋ ਗਏ ਬਿਨਾਂ ਕੰਮ ਤੋਂ। ਜੋ ਵੀ ਤਨਖਾਹ, ਜੋ ਵੀ ਗੱਡੀ, ਜੋ ਵੀ ਸਟਾਫ ਹੈ, ਦੇਖ ਲਓ ਤੁਹਾਡੇ ਸਾਹਮਣੇ ਆ ਨਾ ਜੀ ਜੀ। ਤਾਂ ਫਿਰ ਇਹਨਾਂ ਚੀਜ਼ਾਂ ਦਾ ਫਾਇਦਾ ਕੀ ਆ ਪ੍ਰਵੀਨ ਜੀ? ਕਮਿਸ਼ਨਾਂ ਦੇ ਵਿੱਚ ਤੁਸੀਂ ਮਤਲਬ ਕਿ ਛੇਤੀ ਕਿਤਿਆਂ ਕਮਿਸ਼ਨਰ ਨਹੀਂ ਲਾਉਂਦੇ, ਛੇਤੀ ਕਿਤਿਆਂ ਤੁਸੀਂ ਸੂਚਨਾਵਾਂ ਨਹੀਂ ਦਿੰਦੇ। ਇੱਧਰ ਫਿਰ ਇਸ ਸਭਾ ਦਾ ਫਾਇਦਾ ਕੀ ਹੈ ਕਿ ਜੇ ਤੁਸੀਂ ਕਾਰਜਕਾਰਨੀ ਨਹੀਂ ਦੇਣੀ ਤਾਂ ਉਹਨੂੰ ਪ੍ਰਧਾਨ ਨੂੰ ਤੁਸੀਂ ਫ੍ਰੀ ਫੰਡ ਚ ਕਾਹਤੋਂ ਇੰਨੀਆਂ ਚੀਜ਼ਾਂ, ਇੰਨੀਆਂ ਸਹੂਲਤਾਂ ਦੇ ਰਹੇ ਜੀ? ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜਾ ਸੰਜੀਦਾ ਸਵਾਲ ਆ ਕਿ NRI ਜਿਸ ਧਰਤੀ ਤੋਂ ਕਹਿ ਲਓ ਕਿ ਬਹੁਤ ਵੱਡੀ ਗਿਣਤੀ ਪ੍ਰਵਾਸ ਵਿੱਚ ਹਨ, ਜਿਨ੍ਹਾਂ ਦੇ ਮਸਲੇ ਬਹੁਤ ਤਗੜੇ ਹੁੰਦੇ ਨੇ, ਉਹਨਾਂ ਵਾਸਤੇ ਬਣੀ ਜਿਹੜੀ NRI ਸਭਾ ਹੈ ਤੇ ਉਹਦੀ 8.5 ਮਹੀਨੇ ਹੋ ਗਏ ਕਾਰਜਕਾਰਨੀ ਯਾਨੀ ਕਮੇਟੀ ਨਹੀਂ ਬਣੀ। ਹੋਰ ਇਹਦਾ ਕੀ ਤੁਸੀਂ ਇਹਦਾ ਅਰਥ ਕੱਢੋਗੇ ਕਿ ਬਹੁਤ ਚਮਤਕਾਰੀ ਨਤੀਜੇ ਦੇ ਦੇਵੇ। ਜੀ ਜੀ ਬਿਲਕੁਲ। ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਮੈਨੂੰ ਪ੍ਰਵੀਨ ਸ਼ਰਮਾ ਨੇ ਇੱਥੇ ਦੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।